ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਫੇਸਬੁੱਕ ਮੈਸੇਜ ਲਵਾਂਗੇ, ਕੀ ਕਹਿੰਦੇ ਨੇ ਸਾਡੇ ਵਿਊਅਰਸ ਟਰੰਪ ਤੇ ਮੋਦੀ ਦੇ ਮਿਲਾਪ ਬਾਰੇ। ਦੇਖੋ ਕਾਫੀ ਸਾਡੇ ਦਰਸ਼ਕ ਵੱਡੀ ਗਿਣਤੀ 'ਚ ਇਸ ਪਹਿਲੇ ਸੈਗਮੈਂਟ ਦੇ ਨਾਲ ਜੁੜੇ ਨੇ ਜੀ। ਵੀਰ ਪਰਮਜੀਤ ਸਿੰਘ ਲਿਖਦੇ ਨੇ, ਗੁਰਫਤਿਹ ਡਾਕਟਰ ਸਾਹਿਬ ਐਂਡ ਐਵਰੀਬਡੀ ਐਲਸ ਵਾਚਿੰਗ TV 84, super awesome job done yesterday at the protest. Thank you so much Dr. Saab, Six for Justice and the rest of organizations that showed up for protest. Long live Dr. Saab and TV 84। ਪਰਮਜੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਇਹ ਸਾਰਾ ਕ੍ਰੈਡਿਟ ਸਿੱਖ ਸੰਗਤਾਂ ਨੂੰ ਜਾਂਦਾ ਹੈ ਜਿਨ੍ਹਾਂ ਦੇ ਉਤਸ਼ਾਹ, ਹਿੰਮਤ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਦੀ ਬਦੌਲਤ ਅਸੀਂ ਇਹਨਾਂ ਦੋਨੋਂ ਹੀ ਪ੍ਰੋਗਰਾਮਾਂ ਨੂੰ ਜਿਹੜਾ ਉਹ ਕਾਮਯਾਬ ਕਰ ਸਕੇ। ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਉਪਰਾਲਾ ਰਿਹਾ ਵਾਈਟ ਹਾਊਸ ਸਾਹਮਣੇ। ਇਹ ਜ਼ਰੂਰੀ ਵੀ ਹੈ ਕਿ ਇਹਨਾਂ ਹਿੰਦੂਤਵੀ ਅੱਤਵਾਦੀਆਂ ਨੂੰ ਇੱਦਾਂ ਦਾ ਚੈਲੰਜ ਹੋਏ। ਡਾਕਟਰ ਸਾਹਿਬ ਮੋਦੀ ਦੇ ਵਰੀ ਜੁੱਤੀ ਦਾ ਜ਼ਿਕਰ ਜ਼ਰੂਰ ਕਰਿਓ, ਕੁਲਵਿੰਦਰ ਸਿੰਘ ਤੇਜੀ। ਸੋ ਜ਼ਾਹਰ ਹੈ ਵੀ ਜੁੱਤੀਆਂ ਦਾ ਚਾਰਜ ਫੇਰਿਓ, ਵਰੀਆਂ ਹੁਣ ਤਾਂ ਗਿਣੀਆਂ ਨਹੀਂ ਜਾਣੀਆਂ ਕਿਉਂਕਿ ਉਹਦਾ ਝੰਡਾ ਲਾ ਕੇ ਔਰ ਮੋਦੀ ਦਾ ਜਿਹੜਾ ਹੈ ਇਹ ਪਲੈਕੇਟ ਫੜ ਕੇ ਫਿਰ ਉਹ ਆਪਣੇ ਇੱਥੋਂ ਵੀਰ ਨੇ ਸਰਬਜੀਤ ਸਿੰਘ ਜਿਉਂ ਜੁੱਤੀ ਫੜੀ ਜਿਉਂ ਜੁੱਤੀ ਜਿਹੜਾ ਉਹਦਾ ਜਿਹੜਾ ਉਹ ਵਾਲ ਜਿੰਨੇ ਕੁ ਉਹਦੇ ਹੈ ਨੇ ਮਾੜੇ ਮੋਟੇ ਗਿਣਤੀ ਦੇ ਉਹ ਵੀ ਉਡਾਤੇ ਉਹਨਾਂ ਨੇ ਜੀ। ਨਰਿੰਦਰ ਪਰਿਹਾਰ ਲਿਖਦੇ ਨੇ, who follows terrorists like Hafiz and Pindranwala, they cannot do anything, they forget their education given by Guru Chain। ਇਹ ਹੁਣ ਪਰਿਹਾਰ ਸਾਹਿਬ ਇਹਨਾਂ ਨੂੰ ਵੀ ਆਪਣੀ ਕਿਸਮ ਦੀ ਤਕਲੀਫ ਹੈ ਕਿ ਇਹ ਜਿਹੜਾ ਇਹਨਾਂ ਨੂੰ ਪਿੰਡਰਾਂਵਾਲੇ ਔਰ ਹਾਫਿਜ਼ 'ਚ ਕੋਈ ਫਰਕ ਨਹੀਂ ਨਜ਼ਰ ਆਉਂਦਾ ਔਰ ਆਪਣਾ ਮੋਦੀ ਜਿਹੜਾ ਇਹਨਾਂ ਨੂੰ ਇਹ ਦੁੱਧ ਧੋਤਾ ਨਜ਼ਰ ਆਉਂਦਾ ਹੈ, ਮਰਡਰਰ ਔਰ ਕਿਲਰ ਜਿਹੜਾ ਜੀ। ਕੁਲਦੀਪ ਸਿੰਘ ਖੰਮ, ਲਖਵਿੰਦਰ ਸਿੰਘ, ਜੈਸਮੀਨ ਕੌਰ, ਹਿੰਮਤ ਸਿੰਘ, ਆਤਿਫ ਮਹਿਮੂਦ, ਫਿਰ ਹਿੰਮਤ ਸਿੰਘ, ਡਾਕਟਰ ਸਿੰਘ, ਸੁਖਵਿੰਦਰ ਸਿੰਘ ਰਿਆਤ, ਅਵਤਾਰ ਸੰਧੂ, ਇੰਦਰਜੀਤ ਜਸਪ੍ਰੀਤ ਧਾਮੀ, ਤਰਨਦੀਪ ਸਿੰਘ, ਇੰਦਰਜੀਤ ਜਸਪ੍ਰੀਤ ਧਾਮੀ, ਫਿਰ ਉਹਨਾਂ ਨੇ ਸਭ ਨੇ ਫਤਿਹ ਔਰ ਗੁੱਡ ਜੌਬ ਕਿਹਾ। ਵੀਰ ਕੁਲਜੀਤ ਸਿੰਘ ਲਿਖਦੇ ਨੇ, ਪਲੀਜ਼ ਆਈ ਵਾਂਟ ਯੋਰ ਰਿਸਪੌਂਸ ਅਬਾਊਟ ਨਰਿੰਦਰ ਮੋਦੀ ਦੇ ਰੋਸ ਮੁਜ਼ਾਹਰੇ ਵਿੱਚ ਦਲਿਤ ਲੋਕ ਜੈ ਭੀਮ ਜੈ ਭਾਰਤ ਵਾਲਿਆਂ ਨੇ ਸਾਥ ਕਿਉਂ ਨਹੀਂ ਦਿੱਤਾ ਜਦ ਕਿ ਉਹਨਾਂ ਨੂੰ ਆਵਾਜ਼ ਮਾਰੀ ਸੀ। ਹਿੰਦੂ ਕਿੰਗਡਮ ਵਿੱਚ ਦਲਿਤਾਂ ਦੇ ਬਹੁਤ ਜ਼ਿਆਦਾ ਤਸ਼ੱਦਦ ਵੀ ਹੋ ਰਿਹਾ। ਦੇਖੋ ਮੈਂ ਥੋੜਾ ਜਿਹਾ ਮੈਨੂੰ ਵੀ ਨਿਰਾਸ਼ਤਾ ਹੋਈ, ਨਾ ਸਿਰਫ ਦਲਿਤ ਭਾਈਚਾਰਾ ਜਾਂ ਮੂਲ ਨਿਵਾਸੀਆਂ ਦੇ ਪੱਖੋਂ, ਈਵਨ ਕ੍ਰਿਸਚਨਸ ਦੇ ਪੱਖੋਂ ਵੀ। ਜਿਵੇਂ ਮੈਂ ਕਿਹਾ ਵੀ 2-4 ਇੰਡੀਵਿਜੂਅਲੀ ਵਿਚਾਰੇ ਆਪਣੇ ਤੌਰ ਤੇ ਆਏ ਹੋਏ ਸੀ, ਮੈਂ ਐਕਸਪੈਕਟ ਕਰਦਾ ਸੀ ਕਿ ਵੱਡੀ ਗਿਣਤੀ ਔਰ ਈਵਨ ਕਸ਼ਮੀਰੀਆਂ ਦੇ ਵੀ। ਹਾਲਾਂ 12th ਆਵਰ ਅਸੀਂ ਆਪਣਾ ਜਿਹੜਾ ਸਾਡਾ ਲਿਆ ਹੋਇਆ ਸੀ ਪਾਰਕਿੰਗ ਪਰਮਿਟ, ਜਿਹੜਾ ਪ੍ਰੋਟੈਸਟ ਪਰਮਿਟ, ਉਹਦੇ 'ਚ ਜੁਆਇਨ ਕਰਵਾਇਆ ਪਰ ਨੰਬਰ ਵੀ ਬਹੁਤ ਜ਼ਿਆਦਾ ਨਹੀਂ ਸੀ ਔਰ ਕ੍ਰਿਸਚਨਸ ਔਰ ਦਲਿਤਸ ਜਿਹੜੇ ਨੇ ਉਹ ਆਲਮੋਸਟ ਨਜ਼ਾਰਤ ਹੀ ਸਨ। ਇਹ ਅਫਸੋਸ ਦੀ ਗੱਲ ਹੈ ਕਿ ਵੀ ਇੰਨੇ ਜ਼ੁਲਮ ਦੇ ਬਾਵਜੂਦ ਉਹ ਬਾਹਰ ਨਿਕਲਦੇ, ਜੇ ਬਾਹਰ ਨਹੀਂ ਨਿਕਲੇ ਤਾਂ ਇਹ ਫਿਰ ਕੀ ਅਸੀਂ ਇਹਦੇ ਤੋਂ ਫਿਊਚਰ 'ਚ ਐਕਸਪੈਕਟ ਕਰਦੇ ਹਾਂ। ਵੀਰ ਹਰਮੇਲ ਸਿੰਘ ਲਿਖਦੇ ਨੇ, ਵਾਸ਼ਿੰਗਟਨ ਪੋਸਟ ਦੀ ਐਨੀ ਗੋਵਨ ਭਾਰਤੀ ਮੀਡੀਆ ਲਈ ਕਿਸੇ ਖਾਲਿਸਤਾਨੀ ਸਿੱਖ ਤੋਂ ਘੱਟ ਨਹੀਂ। ਇਸ ਬੀਬੀ ਨੇ RSS ਤੋਂ ਲੈ ਕੇ ਮੋਦੀ ਤੱਕ ਸਭ ਘੜੀਸੇ ਹੋਏ ਨੇ। ਨਿਧੜਕ ਪੱਤਰਕਾਰਾਂ ਦੇ ਮੋਦੀ ਲਈ ਬਹੁਤ ਤਿੱਖੇ ਸਵਾਲ ਸੀ ਪਰ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਨੋ ਕੁਐਸਚਨ ਪਲੀਜ਼ ਕਹਿ ਕੇ ਸਭ ਪੱਤਰਕਾਰਾਂ ਨੂੰ ਨਾਰਾਜ਼ ਕੀਤਾ। ਉਹ ਤਾਂ ਦੇਖੋ ਇਹਨਾਂ ਨੇ ਫੇਸ ਹੀ ਨਹੀਂ ਸੀ ਕਰਨਾ, ਇਸ ਲਈ ਜੁਆਇੰਟ ਪ੍ਰੈਸ ਕਾਨਫਰੰਸ ਉਹਨਾਂ ਨੇ ਕੋਈ ਸਵਾਲ ਲਈ ਨਹੀਂ ਹੈ। ਪਰ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਵੀ ਉਹ ਜਿਹੜਾ ਕਿਸੇ ਵੀ ਇਸ ਕਿਸਮ ਦੀ ਲਾਈਨ ਤੋਂ ਬਚਣਾ ਚਾਹੁੰਦੇ ਨੇ ਜਿਹਦੇ ਥੱਲੇ ਕਿ ਉਹ ਗੁਨਾਹਗਾਰ ਨੇ ਜੀ। ਔਰ ਬੌਬੀ ਬਲਜੀਤ ਲਿੱਦਰ, ਗੁੱਡ ਹਾਰਡ ਵਰਕ ਡਾਕਟਰ ਸਾਹਿਬ, ਵਿਲ ਬੀ ਪੇਡ ਇਨ ਫਿਊਚਰ। ਔਰ ਬਲਵਿੰਦਰ ਸਿੰਘ ਦਲਕੂ, ਉਹਨਾਂ ਨੇ ਵੀ ਇਹਨੂੰ ਗੁੱਡ ਜੌਬ ਕਿਹਾ। ਦੂਸਰੇ ਸੈਗਮੈਂਟ ਤੱਕ ਵੀ ਜਿਹੜਾ ਕੁਛ ਮੈਸੇजेस ਨੇ ਪਰ ਮੇਰਾ ਖਿਆਲ ਹੈ ਕਿ ਵੀ ਅਸੀਂ ਆਪਣੇ ਇਸ਼ੂਜ਼ ਵੱਲ ਤੁਰਦੇ ਜੀ। ਹੁਣ ਇਸ ਸਾਰੇ ਦੂਸਰੇ 'ਚ ਵੀਰ ਪਰਮਜੀਤ ਸਿੰਘ ਸਰਦਾਰ ਸਿੰਘ ਸਾਹਿਬ, ਰਘਬੀਰ ਸਿੰਘ, ਸੁਖਵਿੰਦਰ ਸਿੰਘ ਰਿਆਤ, ਇਹਨਾਂ ਸਭ ਵੀਰਾਂ ਭੈਣਾਂ ਦਾ ਸ਼ੁਕਰੀਆ ਜੀ। ਹੁਣ ਇਹ ਮੋਦੀ ਨੇ ਕਿੰਨੀ ਘੁੱਟ ਕੇ ਜੱਫੀ ਪਾਈ ਔਰ ਹੌਟ ਏਅਰ 'ਚੋਂ ਕਿੰਨੀ ਕੇਅਰ ਕਿੰਨੀ ਕੁ ਉੱਪਰ ਤੱਕ ਗਈ, ਇਹ ਤਾਂ ਮੀਡੀਆ ਔਰ ਦੂਸਰੇ ਲੋਕਾਂ ਨੇ ਦੇਖਣਾ ਜਾਂ ਮਾਹਰ ਨਿਕਲ ਆਉਣਗੇ। ਪਰ ਚਾਈਨਾ ਨੇ, ਜਿਵੇਂ ਮੈਂ ਪਿਛਲੀ ਵਾਰ ਵੀ ਇੱਕ ਸੈਗਮੈਂਟ 'ਚ ਕਿਹਾ ਸੀ ਕਿ ਟਾਈਮਿੰਗ ਜਿਹੜੀ ਹੈ ਉਹ ਚਾਈਨਾ ਤੋਂ ਬਿਹਤਰ ਕੋਈ ਨਹੀਂ ਜਾਣਦਾ ਔਰ ਉਹਨਾਂ ਦਾ ਰਿਸਪੌਂਸ ਉਸ ਲੈਵਲ ਤੇ ਹੁੰਦਾ। ਇੱਕ ਤਾਂ ਉਹਨਾਂ ਨੇ ਠੀਕ ਉਸ ਮੌਕੇ ਦੇ ਉੱਤੇ ਸਿੱਕਮ ਦੇ ਵਿੱਚ ਉਹਨਾਂ ਦੀ ਫੌਜ ਨੇ ਵਿੱਚ ਵੜ ਕੇ ਇਹਨਾਂ ਦੇ ਬੰਕਰ ਤੋੜ ਕੇ ਫੌਜ ਦੀ ਚੰਗੀ
ਜਿਹੜੀ ਹੈ ਉਹ ਖਿਚਾਈ ਕਰਕੇ ਉਹ ਵਾਪਸ ਮੁੜੇ ਔਰ ਨਾਲ ਹੀ ਉਹਨਾਂ ਨੇ ਪ੍ਰੋਟੈਸਟ ਕਰਤਾ ਡਿਪਲੋਮੈਟਿਕ ਇੰਡੀਆ ਨੂੰ ਕਿ ਤੁਸੀਂ ਇੰਟਰਫੀਅਰ ਕਰ ਰਹੇ ਹੋ। ਸੋ ਇਹ ਇੱਕ ਵੱਡੀ ਖਬਰ ਬਣ ਗਈ ਔਰ ਇਹ ਟਾਈਮਿੰਗ ਉਹਦੀ ਐਗਜ਼ੈਕਟਲੀ ਉਹੀ ਸੀ। ਹੁਣ ਨਾਲ ਦੀ ਨਾਲ ਉਹਨਾਂ ਦਾ ਸਟਾਈਲ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਨਹੀਂ ਹਰ ਗੱਲ ਨੂੰ ਰਿਐਕਟ ਕਰਦੀ, ਉਹਨਾਂ ਦੀ ਜਿਹੜੀ ਵੱਡੀ ਅਖਬਾਰ ਹੈ ਗਲੋਬਲ ਟਾਈਮਜ਼ ਉਹਦੇ 'ਚ ਉਹ ਸਟੋਰੀ ਕਰ ਦਿੰਦੇ ਨੇ ਔਰ ਉਹਦੇ 'ਚ ਡਰੋਨਸ ਜਿਹੜੇ ਇਹਨਾਂ ਨੇ ਦਿੱਤੇ ਨੇ 2 ਬਿਲੀਅਨ ਉਹਦੇ ਤੇ ਵੀ ਪ੍ਰੋਟੈਸਟ ਕੀਤਾ ਚਾਈਨਾ ਨੇ। ਜਿਹੜਾ ਪਿਛਲੇ ਦਿਨਾਂ 'ਚ ਇੰਡੀਆ ਨੇ ਅਫਗਾਨਿਸਤਾਨ ਦੇ ਨਾਲ ਏਅਰ ਦਾ ਸੰਪਰਕ ਕਾਇਮ ਕਰਨ ਦਾ ਉਹਨੂੰ ਵੀ ਚਾਈਨਾ ਨੇ ਕ੍ਰਿਟਿਸਾਈਜ਼ ਕੀਤਾ ਔਰ ਇੰਡੀਆ US ਅਲਾਈਅੰਸ ਟੂ ਚੈੱਕ ਚਾਈਨਾ ਵਿਲ ਬੀ ਕੈਟਾਸਟ੍ਰੋਫਿਕ ਹੁੰਦਾ ਤਬਾਹੀ ਵਾਲਾ। ਉਹਦਾ ਮਤਲਬ ਇਹ ਹੁਣ ਵਾਰਨਿੰਗ ਹੈ ਚਾਈਨਾ ਦੀ ਕਿ ਵੀ ਜੇ ਤੁਸੀਂ ਅਮਰੀਕਾ ਨਾਲ ਇਦਾਂ ਦਾ ਅਲਾਈਅੰਸ ਕਰਨਾ ਕਿ ਤੁਸੀਂ ਚੀਨ ਨੂੰ ਜਿਹੜਾ ਹੈ ਉਹ ਡੱਕਣਾ ਤੇ ਫਿਰ ਤਬਾਹੀ ਲਈ ਤਿਆਰ ਰਹੋ। ਔਰ ਇਹ ਉਹਨਾਂ ਨੇ as Prime Minister Modi wrapped up a successful US visit, an unhappy China warned about potential disastrous results of such India-US alliance. ਉਹਨੇ ਕਿਹਾ ਜੀ ਆ ਹੁਣ ਤਿਆਰ ਰਹੋ ਤੁਸੀਂ ਤਬਾਹੀ ਲਈ। The message was delivered in an article in the state-controlled Global Times, which said Washington and New Delhi seem to be getting closer to one another in their shared anxieties about the rise of China. ਕਿਉਂਕਿ ਚਾਈਨਾ ਦਾ ਜਿਹੜਾ ਉਭਾਰ ਹੈ ਉਹਦੇ 'ਚ ਇਹ ਨੇੜੇ ਹੋ ਰਹੇ ਨੇ ਔਰ ਉਹਦੇ 'ਚ ਉਹਨਾਂ ਨੇ GT ਚਾਈਨਾ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜਾ ਇੰਡੀਆ ਤੇ ਫਿੰਗਰ ਪੁਆਇੰਟ ਆਊਟ ਕਰਦੇ ਆ ਕਿ ਨਿਊ ਡੈਲੀਜ਼ objections have affected the China-Pakistan economical corridor in the short run, but also added if China and Pakistan stay firm in their cooperation, they can dispel India's doubts and objections. India's main objection to the CPEC is that it passes through Pakistan-occupied Kashmir. ਕਿਉਂਕਿ ਇਸ ਮੁੱਦੇ ਦੇ ਉੱਤੇ ਵੀ ਗੱਲ ਹੋਈ ਹੈ, ਇਹਨਾਂ ਦੇ ਜਿਹੜੇ ਨੁਕਤੇ ਨੇ, ਸੋ ਚਾਈਨਾ ਨੇ ਇਹ ਮੈਸੇਜ ਵੀ ਇਹਨਾਂ ਨੂੰ ਦੇ ਦਿੱਤਾ ਹੈ। ਔਰ ਜਿਵੇਂ ਮੈਂ ਇਹ ਕਿਹਾ ਵੀ ਇਹਨਾਂ ਦੀ ਆਪਣਾ ਮੀਡੀਆ ਕਿ ਚਾਈਨੀਜ਼ ਟਰੂਪਸ ਐਂਟਰ ਇੰਡੀਆ ਇਨ ਸਿੱਕਮ ਸੈਕਟਰ, ਜੋਸਲ ਵਿਦ ਆਰਮੀ ਜਵਾਨਸ, ਡਿਸਟਰੋਏ ਇੰਡੀਅਨ ਬੰਕਰ। ਸੋ ਇਹ ਮੈਸੇਜ ਵੀ ਦੇ ਦਿੱਤਾ ਹੈ। ਔਰ ਚਾਈਨਾ ਦਾ ਕਿੰਨਾ ਸਟਰੋਂਗ ਇਹ ਸਾਰੇ ਦੇ ਉੱਤੇ ਹੋਏਗਾ ਕਿ ਅੱਜ ਵਿਸ਼ਵ ਹਿੰਦੂ ਪਰਿਸ਼ਦ ਨੇ ਕਾਲ ਦਿੱਤੀ ਹੈ। ਵਿਸ਼ਵ ਹਿੰਦੂ ਪਰਿਸ਼ਦ ਕਾਲਸ ਫਾਰ ਬਾਈਕਾਟ ਆਫ ਚਾਈਨੀਜ਼ ਗੁੱਡਸ ਕਿ ਕੋਈ ਚੀਨ ਦੀਆਂ ਬਣੀਆਂ ਜਿਹੜੀਆਂ ਚੀਜ਼ਾਂ ਨਾ ਇਸਤੇਮਾਲ ਕਰੋ। expressing deep shock and disbelief at China blocking the entry of Indian pilgrims to Kailash Mansarovar in Tibet through the Nathula RSS affiliate, Vishwa Hindu Parishad today appealed to people to retaliate strongly by hurting the neighbor where it hurts the most, economically by boycotting Chinese goods. So लंबी चौड़ी स्टोरी है। उन्होंने कहा कि जी ये insatiable hunger for territorial expansion कि चाइना ਦੀ ਜਿਹੜੀ ਹੈ ਇਹ ਭੁੱਖ ਜਿਹੜੀ ਹੈ ਨਾ ਮੁੱਕਣ ਵਾਲੀ ਹੈ ਇਲਾਕੇ ਵਧਾਉਣ ਦੀ ਔਰ ਇਸ ਲਈ ਜਿਹੜਾ ਹੈ ਇਸ ਨੂੰ ਬਿਲਕੁਲ ਇਸ ਦੀਆਂ ਚਾਈਨਾ ਦੀਆਂ ਬਣੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਲੋਕ ਨਾ ਖਰੀਦਣ। ਸੋ ਉਸ ਤੋਂ ਜ਼ਾਹਰ ਹੈ ਕਿ ਵੀ ਇੱਥੋਂ ਬਾਹਰ ਇੱਕ ਜੱਫੀ ਬੇਅਰ ਹੱਗ ਪਾ ਕੇ ਟਰੰਪ ਉੱਥੋਂ ਚਾਈਨਾ ਤੋਂ ਜੁੱਤੀਆਂ ਖਾਣ ਲਈ ਇਹਨਾਂ ਨੇ ਆਪਣਾ ਤਿਆਰ ਕਰ ਲਿਆ ਆਪਣਾ ਆਪਾ ਔਰ ਸਿੱਕਮ 'ਚ ਉਹਨਾਂ ਨੇ ਮੈਸੇਜ ਦੇ ਦਿੱਤਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਲਰੇਡੀ ਉਹਨਾਂ ਨੇ ਮਾਨਸਰੋਵਰ ਜਾਣ ਵਾਲੇ ਇਹਨਾਂ ਦੇ ਯਾਤਰੂ ਰੋਕੇ ਨੇ ਔਰ ਮੈਸੇਜ ਜਿਹੜਾ ਹੈ ਉਹ ਚਾਈਨਾ ਨੇ ਬੜਾ ਕਲੀਅਰ ਦਿੱਤਾ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤਾਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਚੁਣੇ ਔਰ ਇਹਦੇ 'ਚ ਗੁਰੂ ਸਾਹਿਬ ਨੇ ਸੰਸਾਰ ਕਿਵੇਂ ਇੱਕ ਜਿਵੇਂ ਬਾਜੀਗਰ ਦੀ ਖੇਡ ਹੁੰਦੀ ਹੈ, ਉਹਨੇ ਕਿੰਨੇ ਪਾਤਰ ਬਣਾਏ ਹੁੰਦੇ ਨੇ, ਉਹ ਅੱਡ-ਅੱਡ ਸਾਂਗ ਰਚਦੇ ਨੇ ਔਰ ਅਲਟੀਮੇਟਲੀ ਬਾਜੀਗਰ ਆਪਣਾ ਸਾਰਾ ਸਮਾਨ ਸਮੇਟ ਕੇ ਜਿਹੜਾ ਉਹਦੇ ਠੂਠੇ 'ਚ ਕੋਈ ਪਾ ਦਿੰਦਾ ਉਹ ਤੁਰ ਜਾਂਦਾ। ਸੋ ਉਹ ਜਿਹੜੇ ਸਾਂਗ ਰਚ ਕੇ ਜਿਹੜੀਆਂ ਬਾਜ਼ੀਆਂ ਪੈ ਰਹੀਆਂ ਹੁੰਦੀਆਂ ਨੇ ਕੋਈ ਇੱਧਰ ਕੋਈ ਉੱਧਰ, ਇਹ ਅਲਟੀਮੇਟ ਟਰੂਥ ਨਹੀਂ ਹੁੰਦੀ, ਇਹ ਇੱਕ ਵਕਤੀ ਖੇਡ ਹੁੰਦੀ ਹੈ ਤੇ ਕੰਟਰੋਲ ਬਾਜੀਗਰ ਦੇ ਕੋਲ ਹੀ ਹੁੰਦਾ ਔਰ ਬਾਜੀਗਰ ਦਾ ਜਦੋਂ ਬਾਜੀਗਰ ਚਾਹੁੰਦਾ ਉਹ ਮੇਲਾ ਉੱਠ ਜਾਂਦਾ, ਖੇਡ ਖਤਮ ਹੋ ਜਾਂਦੀ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, सांग उतार थमो पासारा तब एको एकंकार। कि इसे तरह बाजीगर की तरह ही अकाल पुरख ने संसार बनाया, ये अड अड सांग रचे हुए ने, अड अड रूप चेहरे दूजा ते जदों ये उन्हें ये सारे नूं समेट लेना थमो तब एको एकंकारा, फिर वो इको ही रूप दे विच स्वै जिसनूं असीं कहंदे आ कि सैल्फ इल्यूमिनेटेड स्वै भंग अपने आप दे विचों एक ओंकार ही रह जांदा है। कवन रूप दृष्टियो बिनसायो कतै गयो ओ कथ ते आयो रहाओ,
ਕਿ ਭਾਈ ਉਹ ਕੀ ਰੱਬ ਦੇ ਕਿਹੜੇ ਰੂਪ ਸੀ ਜਿਹੜੇ ਤੁਹਾਨੂੰ ਲੱਗਦਾ ਵੀ ਬਿਨਸ ਗਏ ਨੇ, ਵੀ ਉਹ ਕਿੱਥੋਂ ਸੀ, ਕਿੱਥੇ ਚਲੇ ਗਏ। ਔਰ ਇਹਨੂੰ ਫਿਰ ਅਗਲੇ ਜਿਹੜੇ ਵਾਕ ਨੇ ਉਹਨਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਲ ਤੇ ਉੱਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ। ਜਿਵੇਂ ਪਾਣੀ ਦੇ ਵਿੱਚ ਤਰੰਗਾਂ ਪਾਣੀ ਦੀਆਂ ਉੱਠਦੀਆਂ ਨੇ ਔਰ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਜਿਹੜਾ ਸੋਨੇ ਦੇ ਤੁਸੀਂ ਅੱਡ-ਅੱਡ ਗਹਿਣੇ ਬਣਾਉਂਦੇ ਹੋ, ਔਰ ਜੇ ਤੁਸੀਂ ਉਹਨੂੰ ਵਾਪਸ ਪਿਘਲਾ ਦਿਓ, ਸੁਨਿਆਰ ਉਹਨੂੰ ਕਰਦਾ, ਉਹ ਵਾਪਸ ਸੋਨਾ ਬਣ ਜਾਂਦਾ ਹੈ। ਉਹਦੀ ਇੱਕ ਸ਼ੇਪ ਕ੍ਰੀਏਟ ਕੀਤੀ ਹੁੰਦੀ ਹੈ, ਹੁੰਦਾ ਉਹ 골ਡ ਹੈ। ਔਰ ਇਸੇ ਤਰ੍ਹਾਂ ਪਾਣੀ ਦੀ ਤਰੰਗ ਲੱਗਦਾ ਪਾਣੀ ਤੋਂ ਅੱਡ ਹੋ ਕੇ ਕਿਤੇ ਜਾ ਰਹੀ ਹੈ, ਪਰ ਉਹ ਜਲ ਹੀ ਵਿਖੇ ਸਮਾਏ, ਉਹਦੇ 'ਚ ਹੀ ਉਹ ਬੈਠ ਜਾਂਦੀ ਹੈ। ਬੀਜ ਦੇਖਿਓ ਬਹੁ ਪ੍ਰਕਾਰ ਹੈ, ਫਲ ਪਾਕੇ ਤੇ ਏਕੰਕਾਰ ਹੈ। ਜਦੋਂ ਬੀਜ ਤਾਂ ਜ਼ਮੀਨ ਦੇ ਵਿੱਚ ਪਾਇਆ ਜਾਂਦਾ, ਲੱਗਦਾ ਵੀ ਬੀਜ ਡਿਸਟਰੋਏ ਹੋ ਗਿਆ, ਧਰਤੀ ਨੇ ਉਸ ਨੂੰ ਨਿਗਲ ਲਿਆ, ਪਰ ਫਿਰ ਉਸ ਬੀਜ ਚੋਂ ਇੱਕ ਰੁੱਖ ਪੁੰਗਰਦਾ। ਰੁੱਖ ਵੱਡਾ ਹੁੰਦਾ, ਉਹਦੇ ਨਾਲ ਤਣਾ, ਪੱਤੇ, ਫੁੱਲ ਤੇ ਫਲ ਲੱਗਦੇ ਨੇ। ਫਿਰ ਉਸ ਫਲ ਦੇ ਵਿੱਚ ਮੁੜ ਕੇ ਉਹੀ ਬੀਜ ਹੁੰਦਾ, ਕਿੰਨਿਆਂ ਦੇ ਸੈਂਕੜਿਆਂ ਦੀ ਗਿਣਤੀ 'ਚ ਕੱਲੇ ਫਲ 'ਚ ਬੀਜ ਹੁੰਦੇ ਨੇ। ਔਰ ਇਸੇ ਤਰ੍ਹਾਂ ਇਹ ਸੰਸਾਰ ਹੈ ਕਿ ਉਹਦੇ ਚੋਂ ਹੀ ਉਹ ਪੈਦਾ ਹੁੰਦਾ ਹੈ, ਸੰਸਾਰਕ ਰੂਪ, ਸੰਸਾਰਕ ਕ੍ਰੀਏਸ਼ਨ, ਔਰ ਨਿਰੰਕਾਰ ਦੇ ਵਿੱਚ ਹੀ ਵਾਪਸ ਸਮਾ ਜਾਂਦਾ ਹੈ। ਸਹਿਸ ਘਟਾ ਮੈਂ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ। ਘਟਾ ਕਹਿੰਦੇ ਨੇ ਘੜੇ ਨੂੰ, ਕਿ ਹੁਣ ਜਿਹੜਾ ਘੜਾ ਹੈ, ਘੜੇ ਦੇ ਵਿੱਚ ਸਪੇਸ ਹੁੰਦਾ, ਉਹ ਆਕਾਸ਼ ਹੈ, ਤੇ ਜਦੋਂ ਘੜਾ ਟੁੱਟ ਜਾਏ ਤੇ ਸਪੇਸ ਨਾਲ ਮਿਲ ਜਾਂਦਾ। ਵੀ ਇੱਕ ਘੜਾ ਸੀ ਹਿਊਮਨ ਬਾਡੀ ਦੇ ਵਿੱਚ, ਉਹ ਰੂਹ ਆਈ, ਉਹ ਜਿਹੜਾ ਸਰੀਰ ਗਿਆ ਤੇ ਉਹ ਆਜ਼ਾਦ ਉਸੇ ਰੱਬ ਦਾ ਹੀ ਹਿੱਸਾ ਹੈ ਜਿਸ ਸਾਰੇ ਦੀ ਕਾਇਨਾਤ ਹੈ। ਜਿਵੇਂ ਘੜੇ ਦੇ ਵਿੱਚੋਂ ਜਦੋਂ ਘੜਾ ਟੁੱਟਦਾ, ਘਟ ਫੂਟੇ ਤੇ ਉਹੀ ਪ੍ਰਗਾਸ, ਫਿਰ ਉਹੀ ਜਿਹੜਾ ਉਹਦੇ 'ਚ ਸਪੇਸ ਆ ਜਾਂਦੇ। ਭਰਮ ਲੋਭ ਮੋਹ ਮਾਇਆ ਵਿਕਾਰ, ਭ੍ਰਮ ਛੂਟੇ ਤੇ ਏਕੰਕਾਰ। ਇਸੇ ਤਰ੍ਹਾਂ ਸਾਡੇ ਸਰੀਰ ਰੂਪੀ ਘੜੇ ਨੂੰ ਭਰਮ, ਲੋਭ, ਮੋਹ ਤੇ ਮਾਇਆ ਵਰਗੇ ਜਿਹੜੇ ਵਿਕਾਰ ਨੇ, ਇਹ ਚੰਬੜੇ ਹੋਏ ਨੇ। ਇਹਨਾਂ ਨੇ ਉਸ ਰੱਬ ਤੋਂ ਸਾਡੀ ਵਿੱਥ ਪਾਈ ਹੋਈ ਹੈ। ਭ੍ਰਮ ਛੂਟੇ ਤੇ ਏਕੰਕਾਰ। ਜਦੋਂ ਅਸੀਂ ਇਸ ਭਰਮ ਚੋਂ, ਇਸ ਡਾਊਟ ਚੋਂ, ਇਸ ਮਾਇਆ ਚੋਂ, ਇਸ ਦੁਬਿਧਾ ਚੋਂ ਨਿਕਲ ਜਾਵਾਂਗੇ ਜਾਂ ਨਿਕਲ ਜਾਂਦੇ ਹਾਂ, ਤਾਂ ਏਕੰਕਾਰ, ਫਿਰ ਸਭ ਤੂੰ ਹੀ ਹੈ ਵਾਲਾ ਹੁੰਦਾ ਹੈ, ਕਿ ਜਤ ਦੇਖਾਂ ਤਤ ਤੂੰ। ਫਿਰ ਤਾਂ ਨਜ਼ਰ ਹੀ ਨਹੀਂ ਆਉਂਦਾ ਕਿ ਕੋਈ ਵਿੱਥ ਹੈ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਉਹ ਅਬਨਾਸੀ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੈ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹ ਅਬਿਨਾਸੀ, ਵਿਨਾਸ਼ ਡਿਸਟਰਕਸ਼ਨ ਨੂੰ ਕਹਿੰਦੇ ਨੇ, ਅਵਿਨਾਸ਼ ਅਨਡਿਸਟਰਕਟੇਬਲ ਜਾਂ ਨਾਨ ਡਿਸਟਰਕਟੇਬਲ, ਕਿ ਉਹਦਾ ਕੋਈ ਵਿਨਾਸ਼ ਨਹੀਂ ਹੁੰਦਾ ਨਿਰੰਕਾਰ ਦਾ, ਕਿਉਂਕਿ ਉਹ ਵਿਨਸਨ ਯੋਗ ਨਹੀਂ ਹੈ। ਤੇ ਫਿਰ ਜੇ ਉਹ ਵਿਨਸਨ ਯੋਗ ਨਹੀਂ ਹੈ ਤਾਂ ਫਿਰ ਨਾ ਕੋ ਆਵੇ ਨਾ ਕੋ ਜਾਏ। ਕੀ ਆਇਆ ਤੇ ਕੀ ਗਿਆ, ਤਾਂ ਬਾਜੀਗਰ ਦੀ ਬਾਜੀ ਸੀ ਜਿਹੜੀ ਸ਼ੁਰੂ ਦੇ ਵਿੱਚ ਕਿਹਾ, ਉਹਨੇ ਸਮੇਟ ਲਈ। ਗੁਰ ਪੂਰੈ ਹਉਮੈ ਮਲ ਧੋਈ। ਇਹ ਸਤਿਗੁਰੂ ਦੀ ਜੇ ਰਹਿਮਤ ਹੋਏ, ਗੁਰੂ ਦਾ ਅਸੀਂ ਆਸਰਾ ਪਰਨਾ ਤੱਕੀਏ, ਤੇ ਉਹ ਸਾਡੇ ਅੰਦਰੋਂ ਹਉਮੈ ਦੀ ਮੈਲ ਨੂੰ, ਹਉਮੈ ਦੀ ਗੰਦਗੀ ਨੂੰ ਹੂੰਝ ਦਿੰਦਾ। ਕਹੋ ਨਾਨਕ ਮੇਰੀ ਪਰਮ ਗਤ ਹੋਈ। ਕਿ ਜਦੋਂ ਇਹ ਹਉਮੈ ਮਰ ਜਾਂਦੀ ਹੈ ਤੇ ਫਿਰ ਉਸ ਪਰਮ ਆਨੰਦ ਦੇ ਵਿੱਚ, ਉਸ ਪਰਮ ਵਾਹਿਗੁਰੂ ਦੇ ਵਿੱਚ ਅਸੀਂ ਸਮਾ ਜਾਂਦੇ ਹਾਂ। ਤੇ ਪਰਮ ਗਤ ਹੋਈ ਦਾ ਮਤਲਬ ਹੈ ਕਿ ਸਾਨੂੰ ਫਿਰ ਉਹ ਉੱਚ ਦਰਜਾ ਰੱਬ ਦੇ ਪਿਆਰ ਦਾ ਹਾਸਲ ਹੁੰਦਾ। ਤੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਡੇ ਅੰਦਰ ਆਨੰਦ ਦਾ ਟਿਕਾ ਹੋ ਜਾਂਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਇਹ ਸਨ ਅੱਜ ਦੇ ਅਹਿਮ ਇਸ਼ੂ ਜਿਨ੍ਹਾਂ ਉੱਪਰ ਡਾਕਟਰ ਸਾਹਿਬ ਨੇ ਆਪਣੇ ਕੀਮਤੀ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਇਸ ਪਤੇ ਤੇ ਆਪਣੇ ਰਾਏ ਤੇ ਸੁਝਾਅ ਭੇਜੋ, sos@tv84.tv ਤੇ। ਹੁਣ ਸਾਨੂੰ ਤੇ ਇਜਾਜ਼ਤ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।